ਇੱਕ ਇਸ ਦੇ ਵਿੱਚ ਹੁਣ ਨਾਲ ਇੱਕ ਮੁੱਦਾ ਜਿਹੜਾ ਰਮਨ ਜੀ ਨਾਨ ਡੋਮਿਸਾਈਲ ਲਾਇਸੈਂਸਿਸ ਦੇ ਵਿੱਚ ਪਲੱਸ ਜਿਹੜਾ ਇੱਕ ਮੈਂ ਦੇਖ ਰਿਹਾ ਵੀ ਕਈ ਥਾਵਾਂ ਦੇ ਉੱਤੇ ਹੁਣ ਉਜਾਗਰ ਹੋ ਰਿਹਾ ਆ ਜਾਂ ਚਰਚਾ ਜਿਹੜੀ ਉਸ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ ਜਿਹੜੀ ਬਾਹਰੋਂ ਮੁਲਕਾਂ ਚੋਂ ਡਿਸਪੈਚ ਹੋ ਰਹੀ ਆ ਉਹ ਵੀ ਇੱਕ ਹੁਣ ਇਸ਼ੂ ਉੱਭਰ ਕੇ ਜਿਹੜਾ ਉਹ ਨਾਲ ਦੇ ਨਾਲ ਇਸ ਐਕਸੀਡੈਂਟ ਤੋਂ ਬਾਅਦ ਦੇ ਵਿੱਚ ਟਰਨ ਬਾਈਕ ਵਾਲੇ ਤੋਂ ਬਾਅਦ ਇਹ ਵੀ ਮੁੱਦਾ ਜਿਹੜਾ ਗਰਮਾ ਰਿਹਾ ਕੀ ਸੁਣਨ ਨੂੰ ਮਿਲ ਰਿਹਾ ਆ ਕੋਈ ਇਸ ਦੇ ਉੱਤੇ ਵੀ ਕੁਝ ਚੇਂਜਸ ਆ ਸਕਦੇ ਆ ਜਾਂ ਕਰ ਰਹੇ ਆ ਜਾਂ ਕੁਝ ਹੈ ਇਸ ਨੂੰ ਲੈ ਕੇ ਬਿਲਕੁਲ ਰਾਜਕਰਨ, ਇਹ ਤਾਂ ਆਪਾਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਜਿਹੜੀ ਆਪਾਂ ਡਿਸਪੈਚ ਸਰਵਿਸਿਜ਼ ਜਾਂ ਜਿਹੜੀਆਂ ਆਪਣੀਆਂ ਬਾਹਰ ਇਸ ਕੰਟਰੀ ਤੋਂ ਬਾਹਰ ਜੋ ਵੀ ਆ ਉਹ ਬਿਲਕੁਲ ਗਲਤ ਹੈਗਾ, ਕਿਉਂਕਿ ਡਿਸਪੈਚ ਇੱਕ ਐਸੀ ਜੌਬ ਹੈਗੀ ਆ ਜਾਂ ਡਿਸਪੈਚਰ ਇੱਕ ਐਸਾ ਇਨਸਾਨ ਹੈਗਾ ਜਿਹੜਾ ਕਿ ਐਕਚੁਅਲੀ ਕਮਰਸ਼ੀਅਲ ਡਰਾਈਵਰ ਨੂੰ ਗਾਈਡ ਕਰਦਾ ਆ ਰੋਡ ਦੇ ਉੱਤੇ, ਕੁਛ ਵੀ ਵਾਪਰਦਾ ਕੁਛ ਹੁੰਦਾ ਆ। ਸੋ ਮੇਰੇ ਖਿਆਲ ਦੇ ਵਿੱਚ ਮੇਰਾ ਇੱਕ ਮੰਨਣਾ ਇਹ ਹੈਗਾ ਕਿ ਜਿਹੜਾ ਡਿਸਪੈਚਰ ਹੈਗਾ ਜੇ ਉਹਨੇ ਖੁਦ ਟਰੱਕ ਨਹੀਂ ਚਲਾਇਆ ਹੈਗਾ ਤੇ ਉਹ ਕਦੀ ਵੀ ਸਹੀ ਡਿਸਪੈਚ ਨਹੀਂ ਕਰ ਸਕਦਾ ਹੈਗਾ, ਚਾਹੇ ਇਹਦੇ ਵਿੱਚ ਕੋਈ ਕੁਛ ਕਵੇ ਕੁਛ ਨਾ ਕਵੇ। ਦੋ ਰਾਏ ਮੇਰਾ ਇਹ ਮੰਨਣਾ ਆ ਕਿ ਜਿੰਨੀ ਦੇਰ ਤੱਕ ਇੱਕ ਡਰਾਈਵਰ ਡਰਾਈਵ ਇਸ ਕੰਟਰੀ 'ਚ ਨਹੀਂ ਕਰਦਾ ਉਹਨੂੰ ਸਾਰੀਆਂ ਸਮੱਸਿਆ ਸਾਰੀਆਂ ਚੀਜ਼ਾਂ ਰੋਡ ਕੰਡੀਸ਼ਨ ਹਰ ਚੀਜ਼ ਦਾ ਉਹਨੂੰ ਨਹੀਂ ਪਤਾ ਹੈਗਾ ਉਹ ਵਧੀਆ ਡਿਸਪੈਚਰ ਨਹੀਂ ਬਣ ਸਕਦਾ ਹੈਗਾ। ਤਦੇ ਆਪਾਂ ਕਈ ਵਾਰੀ ਕਹਿੰਦੇ ਆ ਕਿ ਬ੍ਰੋਕਰਸ ਜਿਹੜੇ ਆ ਕਿਉਂਕਿ ਉਹਨਾਂ ਨੇ ਕਦੀ ਟਰੱਕ ਨਹੀਂ ਚਲਾਇਆ ਹੁੰਦਾ, ਉਹਨਾਂ ਨੇ ਕਦੀ ਕੰਮ ਇਹ ਨਹੀਂ ਕੀਤਾ ਹੁੰਦਾ, ਸੋ ਜਦੋਂ ਉਹ ਤੁਹਾਨੂੰ ਡਿਸਪੈਚ ਕਰਦੇ ਆ ਕਈ ਵਾਰੀ ਤੁਹਾਨੂੰ ਕੋਈ ਗੱਲ ਕਹਿੰਦੇ ਆ ਤੇ ਤੁਸੀਂ ਅੱਗੇ ਹੱਸ ਕੇ ਹਾਸਾ ਆਉਂਦਾ ਉਹਨਾਂ ਦੀਆਂ ਗੱਲਾਂ ਤੇ, ਕਿਉਂਕਿ ਉਹਨਾਂ ਨੇ ਕਦੀ ਟਰੱਕ ਚਲਾਇਆ ਨਹੀਂ ਹੁੰਦਾ, ਉਹਨਾਂ ਨੇ ਆਫਿਸ 'ਚ ਬੈਠ ਕੇ ਇੱਕ ਲੋਡ ਦਿੱਤਾ ਹੁੰਦਾ ਤੇ ਲੋਡ ਕਰਵਾਇਆ ਹੁੰਦਾ। ਸੋ ਇਸ ਕਰਕੇ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ ਡਿਸਪੈਚਰ ਦੀ ਉਹ ਹੈਗੀ ਆ ਕਿ ਆ ਡਿਸਪੈਚਰ ਮਸਟ ਬੀ ਅ ਡਰਾਈਵਰ ਬਿਫੋਰ। ਸੋ ਉਹ ਇੱਕ ਬੇਸਿਕ ਰਿਕੁਆਇਰਮੈਂਟ ਹੈ, ਜੇ ਉਹ ਰਿਕੁਆਇਰਮੈਂਟ ਨਹੀਂ ਪੂਰੀ ਕਰਦਾ ਦੈਟ ਚਾਹੇ ਉਹ ਇਸ ਕੰਟਰੀ 'ਚ ਬੰਦਾ ਰਹਿੰਦਾ ਵੀ ਆ ਉਹ ਡਿਸਪੈਚਰ ਸਹੀ ਨਹੀਂ ਹੋ ਸਕਦਾ। ਐਂਡ ਮੈਂ ਇਹ ਚੀਜ਼ ਹੰਡਾਈਆਂ ਆਪਣੇ ਪਿੰਡੇ ਤੇ ਜਦੋਂ ਮੈਂ ਟਰੱਕ ਚਲਾਉਣ ਤੋਂ ਪਹਿਲਾਂ ਕਈ ਵਾਰੀ ਡਿਸਪੈਚ ਕਰਨ ਦੀ ਟਰਾਈ ਕਰੀਦੀ ਸੀ ਤੇ ਇਹ ਨਹੀਂ ਪਤਾ ਲੱਗਦਾ ਸੀ ਕਿਹੜਾ ਸਿਟੀ ਕਿੱਧਰ ਨੂੰ ਆ, ਕਿਹੜਾ ਕਿੰਨੀ ਦੂਰ ਆ, ਕਿਹੜਾ ਕਿੱਥੇ ਕਿੱਥੇ ਆ। ਠੀਕ ਹੈ ਤੁਸੀਂ ਮੈਪ ਤੇ ਦੇਖ ਲੈਂਦੇ ਆ, ਸਾਰਾ ਕੁਝ ਕਰ ਲੈਂਦੇ ਆ, ਪਰ ਜੋ ਤੁਸੀਂ ਮੈਪ ਤੇ ਦੇਖਦੇ ਆ ਜੋ ਰਿਐਲਿਟੀ ਆ ਉਹ ਬਿਲਕੁਲ ਉਲਟ ਆ। ਸੋ ਹੁਣ ਜਿਹੜੀਆਂ ਇੱਥੇ ਰੋਡ ਕੰਡੀਸ਼ਨਸ ਆ, ਜਿਹੜੀ ਇੱਥੇ ਕਲਚਰ ਚੱਲਦੀ ਆ ਟਰੱਕਿੰਗ ਦੀ, ਕਿਉਂ ਸਾਨੂੰ ਆਹ ਜਿਹੜੀਆਂ ਚੀਜ਼ਾਂ ਦੇ ਬਾਰੇ 'ਚ ਸੁਣਨਾ ਪੈ ਰਿਹਾ, ਕਿਉਂ ਸਾਡੇ ਜਿਹੜੇ ਡਰਾਈਵਰ ਆ ਉਹ ਬਾਹਰ ਜਾ ਕੇ ਬਿਹੇਵ ਨਹੀਂ ਕਰ ਰਹੇ, ਕਿਉਂ ਸਾਡੇ ਡਰਾਈਵਰਾਂ ਦੇ ਉੱਤੇ ਇਹ ਜਿਹੜੀਆਂ ਚੀਜ਼ਾਂ ਇਹ ਉਂਗਲਾਂ ਚੱਕੀ ਜਾ ਰਹੀਆਂ, ਕਿਉਂਕਿ ਪਹਿਲਾਂ ਤਾਂ ਉਹ ਡਰਾਈਵਰ ਹੀ ਇਸ ਕੰਟਰੀ ਦੇ ਵਿੱਚ ਆਣ ਕੇ ਉਹਨਾਂ ਨੇ ਰਾਈਟ ਵੇ ਟਰੱਕ ਚਲਾਉਣਾ ਸ਼ੁਰੂ ਕਰਤਾ, ਦੇ ਨੈਵਰ ਲਰਨਡ ਐਨੀਥਿੰਗ ਐਲਸ। ਉਹਨਾਂ ਕੁਛ ਸਿੱਖਿਆ ਨਹੀਂ, ਕੋਈ ਰੋਡ ਸੈਂਸ ਨਹੀਂ, ਕੁਛ ਨਹੀਂ ਸਿੱਖਿਆ। ਉਸ ਤੋਂ ਬਾਅਦ ਉਹਨਾਂ ਨੂੰ ਡਾਇਰੈਕਸ਼ਨ ਦੇਣ ਵਾਲੇ ਜਿਹੜੇ ਉਹ ਇੰਡੀਆ ਬੈਠੇ ਆ ਜਾਂ ਹੋਰ ਕਿਸੇ ਕੰਟਰੀ 'ਚ ਬੈਠੇ ਆ। ਸੋ ਤੁਸੀਂ ਆਪ ਹਿਸਾਬ ਲਾਓ ਯਾਰ, ਇਹ ਮਤਲਬ ਕਿ ਕਿਸ ਤਰ੍ਹਾਂ ਜਿਹੜਾ ਟਰੱਕ ਡਰਾਈਵਰ ਆ ਉਹ ਪ੍ਰੋਪਰ ਬਿਹੇਵ ਕਰ ਸਕਦਾ। ਉਹਨੂੰ ਨਾ ਤਾਂ ਇੱਥੋਂ ਦੇ ਉਹਨੂੰ ਖੁਦ ਨੂੰ ਇੱਥੋਂ ਦੇ ਰੋਡਸ ਦਾ ਨਹੀਂ ਪਤਾ, ਖੁਦ ਨੂੰ ਇੱਥੋਂ ਦੀਆਂ ਚੀਜ਼ਾਂ ਦਾ ਨਹੀਂ ਪਤਾ, ਤੇ ਫਿਰ ਉਹਨੂੰ ਡਾਇਰੈਕਟ ਕਰਨ ਵਾਲਾ ਵੀ ਉਦਾਂ ਦਾ ਬੈਠਾ ਕੰਟਰੀ ਤੋਂ ਬਾਹਰ। ਤੇ ਆਬਵੀਅਸਲੀ ਤੁਹਾਡਾ ਇਹ ਰੈਸਿਪੀ ਫॉर ਦਾ ਡਿਜ਼ਾਸਟਰ ਹੈਗਾ ਕੰਪਨੀ ਦੇ ਲਈ। ਜੇ ਕੰਪਨੀ ਇੱਕ ਬੰਨੇ ਉਹੋ ਜਿਹਾ ਡਰਾਈਵਰ ਹਾਇਰ, ਜੇ ਉਹਨੂੰ ਚੰਗਾ ਡਿਸਪੈਚਰ ਇੱਥੇ ਬੈਠਾ ਹੋਵੇ ਨਾ ਤੇ ਉਹ ਵੀ ਉਹਨੂੰ ਐਟਲੀਸਟ ਸਮਝਾ ਸਕਦਾ ਵੀ ਕੀ ਕਰਨਾ ਕੀ ਨਹੀਂ ਕਰਨਾ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਤੇ ਜਿਹੜੀਆਂ ਵੀ ਕੰਪਨੀਆਂ ਇਹ ਕੰਮ ਕਰਦੀਆਂ ਹੈਗੀਆਂ, ਠੀਕ ਆ ਤੁਸੀਂ ਹੋਰ ਕਲੈਰੀਕਲ ਕੰਮ ਲੈ ਜਾਓ ਪਿੱਛੇ, ਹੋਰ ਤੁਸੀਂ ਕਹਿ ਸਕਦੇ ਆ ਵੀ ਅਪਡੇਟਸ ਕਰਨੇ, ਇਹ ਕਰਨਾ ਉਹ ਕਰਨਾ, ਉਹ ਤੁਸੀਂ ਕਰ ਸਕਦੇ, ਪਰ ਜਿਹੜਾ ਡਿਸਪੈਚਰ ਦਾ ਕੰਮ ਹੈਗਾ ਇਹ ਡੈਫੀਨੇਟਲੀ ਇਟਸ ਨਾਟ ਸੂਟੇਬਲ ਫॉर ਆਊਟ ਆਫ ਕੰਟਰੀ। ਵੀ ਆਊਟਸੋਰਸ ਕਰਨਾ ਬਿਲਕੁਲ ਗਲਤ ਹੈਗਾ। ਜੀ ਜੀ ਬਿਲਕੁਲ। ਆਊਟਸੋਰਸਿੰਗ ਨੂੰ ਲੈ ਕੇ ਤਾਂ ਅੱਗੇ ਹੁਣ ਰੌਲਾ ਪੈ ਰਿਹਾ ਕਿ ਨਵਾਂ ਬਿੱਲ ਆ ਰਿਹਾ ਆ ਹਾਇਰ ਐਕਟ ਵੀ, ਜੇ ਕੋਈ ਵੀ ਕੰਪਨੀ ਬਾਹਰ ਕਰਦੀ ਹੈ ਤੇ ਉੱਤੇ 25% ਐਕਸਟਰਾ ਜਿਹੜਾ ਟੈਕਸ ਆ ਉਹ ਲਾਉਣਾ, ਵੈਸੇ ਹੀ ਬੰਦ ਕਰਨ ਦੀ ਉਹ ਮੰਗ ਜਿਹੜੀ ਉਹ ਕਰ ਰਹੇ ਆ। ਉਹ ਦੱਸ ਜਾਈਏ ਵੀ ਉਹ ਪ੍ਰਪੋਜ਼ਲ ਹੀ ਆ, ਅਜੇ ਬਿੱਲ ਅਜੇ ਪੇਸ਼ ਨਹੀਂ ਹੋਇਆ ਜਾਂ ਬਿੱਲ ਅਜੇ ਕਾਨੂੰਨ ਨਹੀਂ ਬਣਿਆ, ਪਰ ਆਵਾਜ਼ ਆਪਾਂ ਨੂੰ ਪਤਾ ਹੈ ਵੀ H1B ਦੇ ਉਲਟ ਨੂੰ ਲੈ ਕੇ, ਆਊਟਸੋਰਸਿੰਗ ਕੰਪਨੀਆਂ ਨੂੰ ਲੈ ਕੇ, ਚਾਹੇ ਉਹ IT ਦੇ ਖੇਤਰ ਨੂੰ ਲੈ ਕੇ ਰਮਨ ਜੀ ਹੋ ਰਹੀਆਂ, ਪਰ ਰਿਪਲ ਇਫੈਕਟ ਕਈ ਥਾਵਾਂ ਤੇ ਹੀ ਜਾਂਦਾ ਹੁੰਦਾ ਆ। ਉਹ ਕਿੱਥੇ ਕਿੱਥੇ ਤੱਕ ਜਿਹੜਾ ਪਹੁੰਚ ਜਾਂਦੀ ਹੁੰਦੀ ਗੱਲ, ਕਈ ਵਾਰੀ ਬੰਦੇ ਨੇ ਕਿਆਸਿਆ ਵੀ ਨਹੀਂ ਹੁੰਦਾ। ਜੀ ਬਿਲਕੁਲ ਰਾਜਕਰਨ, ਇਹ ਜਿਹੜੀ ਚੀਜ਼ ਆ ਇਹ ਬਹੁਤ ਹੀ ਜ਼ਿਆਦਾ ਇਫੈਕਟ ਹੋਊਗੀ ਜੇ ਇਹ ਚੀਜ਼ ਲਾਗੂ ਹੋ ਜਾਂਦੀ ਆ।